ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਨੇ YouTube, Instagram, Facebook ਅਤੇ TikTok ਤੇ ਸਭ ਦੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਨੂੰ। ਜੀ ਬਹੁਤ ਧੰਨਵਾਦ ਪ੍ਰਵੀਨ ਜੀ। ਮੇਰੇ ਵੱਲੋਂ ਵੀ ਸਭ ਸੋਹਣੇ ਸਤਿਕਾਰਯੋਗ ਸਰੋਤਿਆਂ ਨੂੰ ਔਰ ਦੇਖ ਰਹੇ ਦਰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦਾ ਇਹ ਬੁਲੇਟਿਨ ਅਪਡੇਟ ਪਾਕਿਸਤਾਨ ਲੈ ਕੇ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਉਦੋਂ ਜਦੋਂ ਅਮਰੀਕਾ ਦੇ ਵਿੱਚ ਅੱਜ 10 ਅਕਤੂਬਰ ਸਾਲ 2025 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 11 ਅਕਤੂਬਰ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਜਿਹੜੀਆਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਸੀਂ ਤੁਹਾਡੇ ਲਈ ਪੇਸ਼ ਕਰਨੇ ਆ। ਅੱਜ ਦੇ ਬੁਲੇਟਿਨ 'ਚ ਵੀ ਜੀ ਆਇਆਂ ਨੂੰ ਕਹਿੰਦੇ ਆ ਔਰ ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 408 272 5200 ਤੇ ਬਾਅਦ ਖਬਰਾਂ ਹਲੇ। ਪਾਕਿਸਤਾਨ ਨੇ ਅਫਗਾਨਿਸਤਾਨ 'ਚ 4 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਜਵਾਬ 'ਚ ਅਫਗਾਨਿਸਤਾਨ ਨੇ ਵੀ ਪਾਕਿਸਤਾਨ ਨੂੰ ਧਮਕੀ ਦੇ ਦਿੱਤੀ। ਜੀ ਪ੍ਰਵੀਨ, ਕੱਲ ਹੀ ਇਹ ਪੰਜਾਬੀ ਰੇਡੀਓ ਯੂਐਸਏ ਨੇ ਬ੍ਰੇਕਿੰਗ ਨਿਊਜ਼ ਹੈ ਜਿਹੜੀ ਉਹ ਦੇ ਦਿੱਤੀ ਸੀਗੀ। ਅੱਜ ਤੋਂ ਕਹਿ ਲਵੋ ਕਿ ਹੁਣ ਤੋਂ ਤਕਰੀਬਨ ਕੋਈ ਲਗਭਗ ਹੈ ਜਿਹੜਾ ਉਹ 36 ਘੰਟੇ ਪਹਿਲਾਂ ਕਿ ਇਹ ਮਾਮਲਾ ਜਿਹੜਾ ਇਹ ਹੋ ਗਿਆ ਹੈ। ਉਦੋਂ ਅਫਗਾਨ ਤਾਲਿਬਾਨਾਂ ਨੇ ਸਿਰਫ ਇਹ ਕਿਹਾ ਸੀਗਾ ਕਿ ਜੀ ਇਹ ਹਮਲੇ ਦੀ ਜਿਹੜੀ ਇਤਲਾਹ ਆ ਰਹੀ ਹੈ, ਧਮਾਕੇ ਦੀ ਇਤਲਾਹ, ਹਮਲਾ ਨਹੀਂ ਸੀ ਉਹਨਾਂ ਕਿਹਾ। ਹੁਣ ਕਨਫਰਮ ਹੋ ਗਿਆ ਹੈ ਪਾਕਿਸਤਾਨੀ ਫੌਜ ਦਾ ਇਤਲਾਹਾਂ ਦੇਣ ਵਾਲਾ ਮਹਿਕਮਾ ਜਿਹੜਾ ਹੈ ISPR ਔਰ ਪਾਕਿਸਤਾਨੀ ਸਰਕਾਰ ਇਸ ਮਾਮਲੇ ਤੇ ਬਿਲਕੁਲ ਚੁੱਪ ਆ। ਹੁਣ ਬਿਆਨਬਾਜ਼ੀ ਹੈ ਜਿਹੜੀ ਉਹ ਹੋ ਰਹੀ ਹੈ। ਇਹ ਜਦੋਂ ਕੱਲ ਪੱਤਰਕਾਰਾਂ ਨੇ ISPR ਦੇ ਜਿਹੜੇ ਪ੍ਰਧਾਨ ਨੇ ਜਾਂ ਜ਼ਿੰਮੇਦਾਰ ਨੇ ਉਹਨਾਂ ਜਦੋਂ ਪੁੱਛਿਆ ਕਿ ਪਾਕਿਸਤਾਨ ਨੇ ਅਫਗਾਨਿਸਤਾਨ 'ਚ ਹਮਲਾ ਕੀਤਾ, ਉਹਨਾਂ ਆਖਿਆ ਕਿ ਜੀ ਪਾਕਿਸਤਾਨੀ ਲੋਕਾਂ ਦੀ ਜਾਨ ਜਿਹੜੀ ਉਹ ਸਾਡੀ ਪਹਿਲੀ ਤਰਜੀਹ ਹੈ। ਫਿਰ ਉਸ ਤੋਂ ਬਾਅਦ ਇੱਕ ਹੋਰ ਪੱਤਰਕਾਰ ਨੇ ਕਿਹਾ ਜੀ ਸਵਾਲ ਇਹੋ ਹੀ ਹੈ ਕਿ ਕੀ ਅਫਗਾਨਿਸਤਾਨ 'ਚ ਹੋਣ ਵਾਲਾ ਹਮਲਾ ਜਿਹੜਾ ਇਹ ਪਾਕਿਸਤਾਨ ਨੇ ਕੀਤਾ? ਉਹਨਾਂ ਆਖਿਆ ਕਿ ਜੀ ਪਾਕਿਸਤਾਨੀ ਆਵਾਮ ਔਰ ਇੱਥੋਂ ਦੇ ਲੋਕਾਂ ਦੇ ਜਾਨ ਮਾਲ ਨੂੰ ਜਦੋਂ ਖਤਰਾ ਹੋਏਗਾ ਪਾਕਿਸਤਾਨ ਉਹਨਾਂ ਟਿਕਾਣੇ ਦੇ ਖਿਲਾਫ ਕਾਰਵਾਈ ਕਰੇਗਾ, ਉਹਦੇ ਦਿਨਾਂ 'ਚ ਵੀ ਕਰਾਂਗੇ। ਇਹ ਉਹਨਾਂ ਨੇ ਜਵਾਬ ਦਿੱਤਾ। ਇਸ ਜਵਾਬ ਤੋਂ ਇਹ ਸਾਬਤ ਹੁੰਦਾ ਹੈ ਕਿ ਇਹ ਹਮਲੇ ਨੇ ਜਿਹੜੇ ਪਾਕਿਸਤਾਨ ਨੇ ਕੀਤੇ, ਕਾਬਲ 'ਚ 2 ਥਾਣੇ, ਪਖਤੀਕਾ, ਫਿਰ ਇਸ ਤਰ੍ਹਾਂ ਕੁੱਲ ਮਿਲਾ ਕੇ 4 ਟਿਕਾਣੇ ਜਿੱਦਾਂ ਤੁਸੀਂ ਦੱਸੇ ਉਹਨਾਂ ਉੱਤੇ ਪਾਕਿਸਤਾਨ ਨੇ ਮਿਜ਼ਾਈਲ ਅਟੈਕ ਨੇ ਜਿਹੜੇ ਇਹ ਕੀਤੇ ਨੇ। ਇਹਨਾਂ ਦੇ ਵਿੱਚ ਇਹ ਵੀ ਆਖਿਆ ਜਾ ਰਿਹਾ ਕਿ ਪਾਕਿਸਤਾਨ ਦੀ ਮੰਗ ਸੀਗੀ ਕਿ ਤਹਿਰੀਕ ਤਾਲਿਬਾਨ ਪਾਕਿਸਤਾਨ ਜਿਹਦੇ ਤੇ ਪਾਕਿਸਤਾਨ 'ਚ ਪਾਬੰਦੀ ਹੈ ਉਹਨੂੰ ਨੱਥ ਪਾਈ ਜਾਏ। ਅਫਗਾਨਿਸਤਾਨ ਨੇ ਨਹੀਂ, ਤਾਲਿਬਾਨਾਂ ਨੇ ਨੱਥ ਪਾਈ। ਹੁਣ ਪਾਕਿਸਤਾਨ ਨੇ ਉਹਨਾਂ ਦਾ ਲੀਡਰ ਹੈ ਜਿਹੜਾ ਉਹ ਇਹਨਾਂ ਹਮਲਿਆਂ ਦੇ ਵਿੱਚ ਮਾਰੇ ਜਾਣ ਦੀਆਂ ਇਤਲਾਹਾਂ ਨਹੀਂ ਆ ਦਾਅਵੇ ਨੇ ਤੇ ਹਜੇ ਤੱਕ ਇੱਕ ਮਾਫੀ ਚਾਹੁੰਦਾ ਇੱਕ ਆਡੀਓ ਆ ਜਿਹੜੀ ਉਹ ਵਾਇਰਲ ਹੋਈ ਹੈ ਉਸ ਮਾਰੇ ਜਾਣ ਵਾਲੇ ਲੀਡਰ ਦੀ, ਪਰ ਪਾਕਿਸਤਾਨ ਔਰ ਬਾਕੀ ਜ਼ਰੀਏ ਨੇ ਜਿਹੜੇ ਔਰ ਇੰਟਰਨੈਸ਼ਨਲੀ ਉਹਦੀ ਤਸਦੀਕ ਨਹੀਂ ਹੋ ਰਹੀ। ਆਖਿਆ ਜਾ ਰਿਹਾ ਕਿ AI ਦੇ ਨਾਲ ਇਹ ਬਣਾਈ ਗਈ ਵੀਡੀਓ ਹੈ ਲੇਕਿਨ ਐਕਚੁਅਲ ਉਹ ਲੀਡਰ ਹੈ ਜਿਹੜਾ ਉਹ ਮਾਰਿਆ ਗਿਆ। ਅਫਗਾਨਿਸਤਾਨ ਦੇ ਜਿਹੜੇ ਜ਼ਿੰਮੇਦਾਰ ਇਸ ਵੇਲੇ ਇੰਡੀਆ ਦੇ ਵਿੱਚ ਨੇ ਉਹਨਾਂ ਦਾ ਇਹ ਆਖਣਾ ਹੈ ਕਿ ਪਾਕਿਸਤਾਨ ਨੇ ਇਹ ਜਿਹੜਾ ਕੰਮ ਕੀਤਾ ਆ ਇਹ ਸਾਡੀ ਆਜ਼ਾਦੀ ਸਾਲਮੀਅਤ ਉਹਦੇ ਉੱਤੇ ਹਮਲਾ ਹੈ। ਇਹ ਗੱਲਾਂ ਨੇ ਜਿਹੜੀਆਂ ਇਹ ਉਹਨਾਂ ਨੇ ਕਰਦੇ ਹੋਏ ਆਖੀਆਂ ਕਿ ਪਾਕਿਸਤਾਨ ਨੇ ਜੇ ਇਹ ਕੀਤੇ ਨੇ ਕੰਮ ਤੇ ਯਾਦ ਰੱਖੋ ਕਿ ਇਹਦਾ ਹੁਣ ਜਿਹੜਾ ਰਿਐਕਸ਼ਨ ਹੋਏਗਾ, ਜਿਹੜੀ ਅਤਗਰਦੀ ਖੂਨ ਖਰਾਬਾ ਵਧੇਗਾ, ਉਹਦੀ ਜ਼ਿੰਮੇਵਾਰੀ ਵੀ ਸਿੱਧੀ ਪਾਕਿਸਤਾਨੀ ਫੌਜ ਤੇ ਬਣਦੀ ਹੈ। ਜਦ ਕਿ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਾਜਾ ਆਸਫ ਦਾ ਬਿਆਨ ਹੁਣ ਤੋਂ ਥੋੜਾ ਚਿਰ ਪਹਿਲਾਂ ਆਇਆ ਹੈ ਕਿ ਪਾਕਿਸਤਾਨ ਬਾ ਮਕਸਦ ਜਿਹਨੂੰ ਕਹਿੰਦੇ ਨੇ ਕਿ ਹੱਲ ਕਿਸੇ ਸ਼ਾਇਦ ਦਾ ਨਿਕਲਣਾ, ਉਹ ਜੀ ਗੱਲਬਾਤ ਕਰਨ ਲਈ ਹਜੇ ਵੀ ਅਫਗਾਨਿਸਤਾਨ ਦੇ ਨਾਲ ਤਿਆਰ ਆ। ਜਦੋਂ ਤੱਕ ਸਾਡੇ ਤੇ ਹਮਲੇ ਹੁੰਦੇ ਰਹਿਣਗੇ ਉਦੋਂ ਤੱਕ ਅਸੀਂ ਵੀ ਇਹੋ ਜਿਹੇ ਜਵਾਬ ਨੇ ਜਿਹੜੇ ਉਹ ਦਿੰਦੇ ਰਹਾਂਗੇ। ਸੋ ਪਹਿਲਾਂ ਤੇ ਪਾਕਿਸਤਾਨ ਡਾਇਲੌਗ ਕਰਦਾ ਰਿਹਾ ਤਾਲਿਬਾਨਾਂ ਦੇ ਨਾਲ, ਜਦੋਂ ਹਮਲੇ ਨਹੀਂ ਹੋਏ, ਫੋਰਸਿਸ ਦੇ ਉੱਤੇ ਅਟੈਕ ਹੁੰਦੇ ਰਹੇ, ਇਹ ਸਾਰੇ ਮਾਮਲੇ ਜਿਹੜੇ ਵਧੇ ਔਰ ਥਿੰਕ ਟੈਂਕ ਦੀ ਰਿਪੋਰਟ ਹੈ ਕਿ ਪਿਛਲੇ 3 ਮਹੀਨਿਆਂ 'ਚ 46% ਦੇ 'ਚ ਵਾਧਾ ਹੋਇਆ। ਹੁਣ ਮੇਰਾ ਖਿਆਲ ਹੈ ਕਿ ਪਾਕਿਸਤਾਨ ਨੇ ਆਪ ਕਾਰਵਾਈਆਂ ਕਰਕੇ ਅਫਗਾਨਿਸਤਾਨ ਦੇ ਅੰਦਰ ਮੌਜੂਦ ਉਹ ਟ੍ਰੇਨਿੰਗ ਸੈਂਟਰ ਔਰ ਟਿਕਾਣੇ ਨੇ ਜਿਹੜੇ ਉਹਨਾਂ ਨੂੰ ਮਿਟਾਉਣ ਦੀ ਸ਼ੁਰੂਆਤ ਕਰ ਦਿੱਤੀ। ਜੀ ਮਸੂਦ, ISPR ਦਾ ਇੱਕ ਬੜਾ ਤਗੜਾ ਜਿਹਾ ਬਿਆਨ ਆਇਆ ਹੈ ਕਿ KPK ਸੂਬੇ 'ਚ ਐਸੀ ਸਰਕਾਰ ਹੋਣੀ ਚਾਹੀਦੀ ਜਿਹੜੀ ਆਪਣੀ ਫੌਜ ਦੇ ਖਿਲਾਫ ਨਾ ਹੋਏ। ਅਸਲ 'ਚ ਇਹ ਬਿਆਨ ਬੜਾ ਖਤਰਨਾਕ ਜਿਹਾ ਬਿਆਨ ਹੈ ਔਰ ਬਿਆਨ ਦਿੱਤਾ ਪਾਕਿਸਤਾਨੀ ਫੌਜ ਦੇ ਇਤਲਾਹਾਂ ਦੇਣ ਵਾਲੇ ਮਹਿਕਮੇ ISPR ਨੇ ਔਰ ਐਨ ਉਦੋਂ ਦਿੱਤਾ ਜਦੋਂ ਅਮੀਨ ਗੰਡਾਪੁਰ ਹੋਣਾ ਨੂੰ ਹਟਾਉਣ ਦਾ ਐਲਾਨ ਹੈ ਜਿਹੜਾ ਇਮਰਾਨ ਖਾਨ ਨੇ ਕਰਤਾ ਹੈ ਔਰ ਸੁਹੇਲ ਆਫਰੀਦੀ ਹੋਣੇ ਨੇ ਜਿਹੜੇ ਉਹ ਨਵੇਂ CM KPK ਸੂਬਾ ਜਿਹੜਾ ਉਹ ਮਿਥਿਆ ਜਾ ਰਿਹਾ। ਪ੍ਰੋਬਲਮ ਇਹ ਆ ਰਹੀ ਹੈ ਕਿ ਫੌਜ ਇਸ ਟਾਈਮ ਹਾਲਤ ਜੰਗ 'ਚ ਹੈ, ਲੜਾਈ 'ਚ ਹੈ। ਇਮਰਾਨ ਖਾਨ ਦੀ ਸੂਬਾ ਸਰਕਾਰ ਇਹ ਕਹਿ ਰਹੀ ਹੈ ਅਫਗਾਨਿਸਤਾਨ ਦੇ ਨਾਲ ਲੜੋ ਨਾ, ਉਹਨਾਂ ਨਾਲ ਗੱਲਬਾਤ ਕਰੋ। ਕੱਲ ਫਿਰ ਉਹਨਾਂ ਨੇ ਬਕਾਇਦਾ ਇਸੇ ਪ੍ਰੈਸ ਔਰ ਮੀਡੀਆ ਦਾ ਜਿਹੜਾ ਇਕੱਠ ਕੀਤਾ ਉਹਦੇ ਵਿੱਚ ਉਹਨਾਂ ਨੇ ਆਖਿਆ ਹੈ ਕਿ ਗੱਲਬਾਤ ਦੇ ਨਾਲ ਜੇ ਹਰ ਮਸਲਾ ਹੱਲ ਹੁੰਦਾ ਨਾ ਤੇ ਮੁਸਲਮਾਨ ਕਦੀ ਬਦਰ ਦੀ ਜੰਗ ਆ ਜਿਹੜੀ ਉਹ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਨੇ ਜਿਹੜੇ ਉਹਨਾਂ ਦੇ ਦੌਰ 'ਚ ਨਾ ਲੜਦੇ। ਸੋ ਕੁਛ ਕੰਮਾਂ ਦਾ ਜਾਂ ਨਤੀਜਾ ਕਹਿ ਲਓ ਕਿ ਹੱਕ ਆ ਜਿਹੜਾ ਉਹ ਲੜ ਕੇ ਹੀ ਲੈਣਾ ਪੈਂਦਾ। ਇਹ ਕੱਲ ਉਹਨਾਂ ਨੇ ਆਖਿਆ। ਇਸ਼ਾਰਾ ਉਹਨਾਂ ਨੇ ਇਹ ਦਿੱਤਾ ਕਿ ਜੇ ਸੁਹੇਲ ਆਫਰੀਦੀ ਨੂੰ ਇਮਰਾਨ ਖਾਨ ਸਿਰਫ ਇਸ ਕਰਕੇ ਲਿਆ ਰਿਹਾ ਆ ਕਿ ਉਹ ਆ ਕੇ ਤੇ ਮਤੱਕਾ ਲਾਏਗਾ ਔਰ ਹਮਾਇਤ ਕਰੇਗਾ, ਤੇ ਯਾਦ ਰੱਖੋ ਅਸੀਂ ਸੂਬਾ KPK ਦੇ ਵਿੱਚ ਐਸੀ ਸੂਬਾ ਸਰਕਾਰ ਚਾਹੁੰਦੇ ਜਿਹੜੀ ਆਪਣੀ ਫੌਜ ਦੇ ਖਿਲਾਫ ਨਾ ਹੋਏ। ਨਾਲ ਹੀ ਉਹਨਾਂ ਨੇ ਇਹ ਆਖਿਆ ਕਿ ਇਸ ਟਾਈਮ KPK ਸੂਬੇ 'ਚ ਅਤਗਰਦੀ ਦੀ ਜਿਹੜੀ ਇਹ ਵੱਡੀ ਲਹਿਰ ਆਈ ਹੈ ਇਹਦੇ ਪਿੱਛੇ ਸਿਆਸੀ ਹਮਦਰਦੀ ਹੈ, ਇਹਦੇ ਪਿੱਛੇ ਸਿਆਸੀ ਪੁਸ਼ਤਪਨਾਹੀ ਹੈ।
ਨਾਂ ਤੇ ਨਹੀਂ ਉਹਨਾਂ ਨੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਦਾ ਲਿਆ, ਇਹ ਸੈਂਟੈਂਸ ਕਹਿੰਦੇ ਆ, ਪਰ ਮੁਰਾਦ ਇਹ ਹੈ ਕਿ ਤੁਸੀਂ ਉਹਨਾਂ ਨੂੰ ਸਪੋਰਟ ਕਰਨ ਦੇ ਜੇ ਬੰਦੇ ਦੇ ਪੁੱਤਰ ਬਣ ਜਾਓ। ਕਹਿੰਦੇ ਨੇ ਕਿ ਇਹ ਹੁਣ ਇਹ ਗੱਲਬਾਤ ਦੋ ਟੋਕ ਫੌਜ ਵੱਲੋਂ ਕਹਿ ਦੇਣ ਦਾ ਮਤਲਬ ਇਹ ਹੈ ਕਿ ਹੁਣ ਉਹ ਸਾਹਮਣੇ ਆ ਕੇ ਖਲੋਗੇ ਨੇ ਕਿ ਹਾਂ ਵੀ ਕੀ ਚਾਹੁੰਦੇ ਜੇ ਦੱਸੋ। ਤੇ ਇਹ ਕੰਮ ਨੇ ਜਿਹੜੇ ਕਿਸੇ ਪਾਸੇ ਵੀ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਹੱਕ 'ਚ ਨਹੀਂ ਜਾਂਦੇ। ਸੁਹੇਲ ਆਫਰੀਦੀ ਜਿਹੜੇ ਹਜੇ ਕਿ ਜਿਨ੍ਹਾਂ ਨੇ ਆਪਣਾ ਮਰਤਬਾ ਸਾਂਭਿਆ ਨਹੀਂ, ਆਪਣੇ ਮਰਤਬੇ ਦੀ ਸਹੁੰ ਚੁੱਕੀ ਨਹੀਂ, ਤੋੜ ਜੋੜ ਹੋ ਰਿਹਾ ਹੈ, ਫਾਰਵਰਡ ਬਲਾਕ ਦੀਆਂ ਗੱਲਾਂ ਹੋ ਰਹੀਆਂ। ਜੇ ਕੱਲ ਨੂੰ ਉਹ ਭਰੋਸੇ ਦਾ ਵੋਟ ਲੈਂਦੇ ਨੇ ਔਰ ਉਹ ਗਿਣਤੀ ਪੂਰੀ ਨਹੀਂ ਹੁੰਦੀ, ਫਿਰ ਉਹ ਸੂਰਤ ਕੀ ਹੋਏਗਾ? ਉਦੋਂ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੇ ਕਹਿਤਾ ਕਿ ਇਮਰਾਨ ਖਾਨ ਦੀ ਸਿਆਸੀ ਪਾਰਟੀ ਦਾ ਕੋਈ ਵਜੂਦ ਹੀ ਨਹੀਂ, ਉਹਦੇ ਜਿੰਨੇ ਹਮਾਇਤੀ ਜਿੱਤੇ ਨੇ ਉਹ ਸਾਰੇ ਆਜ਼ਾਦ ਕੈਂਡੀਡੇਟ ਨੇ। ਆਜ਼ਾਦ ਕੈਂਡੀਡੇਟ ਦਾ ਮਤਲਬ ਇਹ ਹੈ ਕਿ ਹੁਣ ਇਸ ਫੈਸਲੇ ਤੋਂ ਬਾਅਦ ਸੂਬਾ KPK 'ਚ ਇਮਰਾਨ ਖਾਨ ਦੇ ਨਾਂ ਦੇ ਉੱਤੇ ਜਿੱਤਣ ਵਾਲੇ ਨੇ ਜਿਹੜੇ, ਉਹ ਇਮਰਾਨ ਖਾਨ ਨੂੰ ਛੱਡ ਕੇ ਕਿਸੇ ਵੀ ਸਿਆਸੀ ਪਾਰਟੀ ਵੱਲ ਚਲੇ ਜਾਣਗੇ ਤੇ ਉਹ ਗਲਤ ਨਹੀਂ ਹੋਏਗਾ। ਸੋ ਇਹ ਜੋੜ ਤੋੜ ਦਾ ਇੱਕ ਰਾਹ ਸਿੱਧਿਆਂ ਕਰਕੇ ਫੌਜ ਨੇ ਇਹ ਗੱਲ ਕਹਿ ਕੇ ਸਿੱਧੀ ਧਮਕੀ ਦਿੱਤੀ ਹੈ ਕਿ ਹੁਣ ਫਿਰ ਵੇਖ ਲਵੋ ਕਿ ਇਦਾਂ ਤੁਰਨਾ ਜੇ, ਨਹੀਂ ਤੇ ਸਰਕਾਰ ਨਹੀਂ ਅਸੀਂ ਤੁਹਾਡੀ ਬਣਨ ਦੇਣੀ। ਲੈਟਸ ਸੀ ਹੁਣ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਆ। ਗੱਲ ਦੋ ਟੋਕ ਉਹਨਾਂ ਨੇ ਕਹਿਤੀ ਹੈ ਕਿ ਸੂਬਾ ਸਰਕਾਰ ਹੈ ਜਿਹੜੀ KPK ਦੀ, ਉਹ ਅੱਤਗਰਦਾਂ ਦੀ ਹਮਾਇਤ ਔਰ ਪੁਸ਼ਤਪਨਾਹੀ ਬੰਦ ਕਰੇ ਜੀ। ਔਰੰਗਜ਼ੇਬ ਏਜੰਸੀ 'ਚ ਫੌਜੀ ਕਾਰਵਾਈ 'ਚ 30 ਅੱਤਗਰਦ ਮਾਰੇ ਗਏ ਨੇ ਤੇ ਡੇਰਾ ਇਸਮਾਈਲ ਖਾਨ ਦੇ ਪੁਲਿਸ ਸਟੇਸ਼ਨ ਤੇ ਹਮਲਾ ਹੋਇਆ, ਜਿੱਥੇ ਇਤਲਾਹਾਂ ਨੇ ਕਿ 3 ਅੱਤਗਰਦ ਉੱਥੇ ਵੀ ਮਾਰੇ ਗਏ। ਇਹ ਜਿਹੜੇ 30 ਅੱਤਗਰਦ ਪਰਵੀਨ ਔਰੰਗਜ਼ੇਬ 'ਚ ਮਾਰੇ ਗਏ ਨੇ ਨਾ, ਇਹਨਾਂ ਦੇ ਬਾਰੇ ਇਹ ਇਤਲਾਹਾਂ ਨੇ ਕਿ ਇਹ ਉਹੀ ਨੇ ਜਿਨ੍ਹਾਂ ਨੇ ਅੱਜ ਤੋਂ 3 ਦਿਨ ਪਹਿਲਾਂ ਪਾਕਿਸਤਾਨੀ ਫੌਜ ਦੇ ਨਾਲ ਮੁਕਾਬਲਾ ਹੋਇਆ। 13 ਅੱਤਗਰਦ ਮਾਰੇ ਗਏ ਸਨ, ਬਾਕੀ ਇਹਨਾਂ ਦੇ ਮਨਸੂਬਾ ਸਾਜ਼ ਔਰ ਬਾਕੀ ਸਾਰੇ ਨਸ ਗਏ ਸਨ। ਹੁਣ ਫਿਰ ਇੱਕ ਕਾਰਵਾਈ ਹੈ ਜਿਹੜੀ ਇਹ ਤਗੜੀ ਕਾਰਵਾਈ ਫੌਜ ਨੇ ਕੀਤੀ ਹੈ, ਜਿਹਦੇ 'ਚ ਇਹ ਵੀ ਇਤਲਾਹਾਂ ਨੇ ਕਿ ਹੈਲੀਕਾਪਟਰ ਨੇ ਜਿਹੜੇ ਉਹ ਵਰਤੇ ਗਏ ਨੇ, ਇਹਨਾਂ ਟਿਕਾਣੇ ਨੂੰ ਤਬਾਹ ਕੀਤਾ ਗਿਆ। ਔਰ ਪਾਕਿਸਤਾਨੀ ਸਰਕਾਰੀ ਜ਼ਰੀਆਂ ਦਾ ਇਹ ਦਾਵਾ ਹੈ ਕਿ ਇਹ 30 ਦੇ 30 ਉਹ ਲੋਕ ਨੇ ਜਿਨ੍ਹਾਂ ਨੇ ਇੱਕ ਕੈਪਟਨ ਯਾਨੀ 2 ਆਲਾ ਫੌਜੀ ਅਫਸਰ ਔਰ ਬਾਕੀ ਜਵਾਨ ਨੇ ਜਿਹੜੇ 11 ਉਹਨਾਂ ਨੂੰ ਮਾਰਿਆ ਸੀਗਾ ਪਰਸੋਂ ਦੀ ਲੜਾਈ ਦੇ ਵਿੱਚ। ਉਸ ਲੜਾਈ ਤੋਂ ਬਾਅਦ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ 'ਚ ਆਵਾਜ਼ ਚੁੱਕੀ ਗਈ, ਉਦੋਂ ਹੀ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦਾ ਬਿਆਨ ਆਇਆ ਔਰ ਉਦੋਂ ਹੀ ਅਫਗਾਨਿਸਤਾਨ ਦੇ ਵਿੱਚ ਪਾਕਿਸਤਾਨ ਨੇ ਹਮਲਾ ਕਰ ਦਿੱਤਾ। ਆਖਿਆ ਗਿਆ ਕਿ ਇਹ 30 ਲੋਕ ਉਹ ਨੇ ਕਿ ਜਦੋਂ ਪਾਕਿਸਤਾਨ ਅਫਗਾਨਿਸਤਾਨ 'ਚ ਅਟੈਕ ਕਰਨ ਡਿਆ ਸੀ ਨਾ, ਇਹਨਾਂ ਦੇ ਟੈਲੀਫੋਨ WhatsApp ਰਾਬਤੇ ਨੇ ਜਿਹੜੇ ਉਹਨਾਂ ਨੂੰ ਮੋਨੀਟਰ ਕੀਤਾ ਗਿਆ ਔਰ ਉਸ ਤੋਂ ਬਾਅਦ ਇਹਨਾਂ ਜਿੱਥੋਂ ਵੀ ਇਹ ਬੋਲਣ ਦੇ ਸੀ, ਜਿੱਥੋਂ ਵੀ ਇਹਨਾਂ ਦੇ ਰਾਬਤੇ ਸਨ, ਇਹਨਾਂ ਸਾਰਿਆਂ ਨੂੰ ਮਾਰ ਦਿੱਤਾ ਗਿਆ। ਇਹਨਾਂ ਦੇ ਵਿੱਚ ਕਰਤਾ ਧਰਤਾ ਸਾਰੇ ਸਨ ਜਿਹੜੇ ਉਹਨਾਂ ਨੂੰ ਮੁਕਾ ਦਿੱਤਾ ਗਿਆ। ਗੱਲ ਕੀਤੀ ਤੁਸੀਂ ਡੇਰਾ ਇਸਮਾਈਲ ਖਾਨ ਦੀ, DI ਖਾਨ ਦੀ, ਤੇ ਪਤਾ ਲੱਗਾ ਹੈ ਕਿ ਉੱਥੇ ਪੁਲਿਸ ਸਟੇਸ਼ਨ ਦੇ ਉੱਤੇ ਅੱਧੀ ਰਾਤ ਤੋਂ ਬਾਅਦ ਹਮਲਾ ਹੋਇਆ ਆ। 7 ਤੋਂ 8 ਅੱਤਗਰਦ ਨੇ ਜਿਹੜੇ ਇਹਨਾਂ ਨੇ ਭਾਰੀ ਅਸਲੇ ਦੇ ਨਾਲ ਹਮਲਾ ਕੀਤਾ ਸੀਗਾ। 3 ਅੱਤਗਰਦ ਨੇ ਜਿਹੜੇ ਹੁਣ ਤੱਕ ਦੀਆਂ ਇਤਲਾਹਾਂ ਜਿਹੜੀਆਂ ਸਾਡੇ ਕੋਲ ਆਈਆਂ, ਇਹਨਾਂ ਨੂੰ ਮਾਰ ਦਿੱਤਾ ਗਿਆ। ਔਰ ਉਸ ਤੋਂ ਵੱਡੀ ਗੱਲ ਕਿ ਪਾਕਿਸਤਾਨੀ ਸਰਕਾਰ ਜਿਹੜਾ ਕਹਿੰਦੀ ਹੈ ਨਾ ਕਿ ਇਹ ਸਾਰੇ ਭਾਰਤੀ ਸਪਾਂਸਰ ਨੇ, ਇਹਨਾਂ ਦੇ ਕਬਜ਼ੇ ਦੇ ਵਿੱਚੋਂ ਮਰਨ ਤੋਂ ਬਾਅਦ ਇਹਨਾਂ ਦਾ ਜਿਹੜਾ ਅਸਲਾ ਵੇਖਿਆ ਗਿਆ ਉਹ ਸਾਰਾ ਭਾਰਤੀ ਬਣਿਆ ਹੈ। ਸੋ ਭਾਰਤੀ ਅਸਲਾ ਜਿਹੜਾ ਉਹ ਫੜਿਆ ਗਿਆ ਔਰ ਹਜੇ ਵੀ ਕਾਰਵਾਈਆਂ ਜਿਹੜੀਆਂ ਉਹ ਚੱਲ ਰਹੀਆਂ ਨੇ, ਦਿਨ ਤੇ ਚੜ ਚੁੱਕਿਆ ਹੈ। ਤਾਜ਼ਾ ਇਤਲਾਹਾਂ ਜਿਹੜੀਆਂ ਉਹ ਇਹੋ ਹੀ ਆ ਰਹੀਆਂ ਨੇ ਕਿ ਸਰਚ ਆਪਰੇਸ਼ਨ ਚੱਲ ਰਿਹਾ ਹੈ, ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਗਈ। ਤਹਿਰੀਕੇ ਲਬੈਕ ਵਾਲਿਆਂ ਤੇ ਅੱਤਗਰਦੀ ਦਾ ਪਰਚਾ, ਪੁਲਿਸ ਨਾਲ ਮਾਰ ਕੁਟਾਈ ਤੇ ਕੰਟੇਨਰ ਉਲਟਾਉਂਦਿਆਂ ਹੋਇਆਂ ਇਸਲਾਮਾਬਾਦ ਅਮਰੀਕਨ ਐਮਬੈਸੀ ਵੱਲੇ ਮਾਰਚ ਕਰਨਾ ਸ਼ੁਰੂ ਕਰਤਾ ਉਹਨਾਂ ਜੀ। ਸ਼ੁਰੂ ਕੀਤਾ ਹੈ ਜਦੋਂ ਸਿਰੇ ਚੜੇਗਾ ਗੱਲ ਤੇ ਉਦੋਂ ਦੀ ਹੈ ਜੀ। ਬਿਲਕੁਲ ਸਾਦ ਰਿਜ਼ਵੀ ਹੋਣੇ ਨੇ ਜਿਹੜੇ ਉਹਨਾਂ ਦੇ ਉੱਤੇ ਅੱਤਗਰਦੀ, ਤੇ ਸਿਰਫ ਉਹਨਾਂ ਤੇ ਨਹੀਂ, ਪੂਰੀ ਤਹਿਰੀਕੇ ਲਬੈਕ ਪਾਕਿਸਤਾਨ ਜਿਹੜੀ ਧਾਰਮਿਕ ਸਿਆਸੀ ਪਾਰਟੀ ਹੈ, ਇਹਨਾਂ ਦੇ ਉੱਤੇ ਅੱਤਗਰਦੀ ਦਾ ਪਰਚਾ ਦੇ ਦਿੱਤਾ ਗਿਆ ਹੈ। ਕੱਲ ਦਾ ਜਿਹੜਾ ਅਤਾ ਤਾਰੜ ਹੋਣਾ ਦਾ ਬਿਆਨ ਹੈ ਕਿ ਜਦੋਂ ਫਲਸਤੀਨ ਦਾ ਮਾਮਲਾ ਹੈ ਅਮਨ ਨਾਲ ਹੱਲ ਹੋ ਗਿਆ, ਇਹ ਅਮਰੀਕਨ ਐਮਬੈਸੀ ਤੇ ਚੜਾਈ ਕਾਦੇ ਲਈ ਕਰਨ ਜਾ ਰਹੇ। ਯਾਦ ਰਵੇ ਕਿ ਡਿਪਲੋਮੈਟਿਕ ਇਨਕਲੂਵ ਹੈ ਜਿਹੜੀ, ਜਿੱਥੇ ਸਾਰੀਆਂ ਐਮਬੈਸੀਆਂ ਨੇ ਇਹ ਪਹੁੰਚ ਨਹੀਂ ਸਕਣੇ, ਪਰ ਇਸਲਾਮਾਬਾਦ, ਪਿੰਡੀ ਔਰ ਲਾਹੌਰ ਸ਼ਹਿਰ ਹੈ ਜਿਹੜਾ ਇੱਕ ਕੰਟੇਨਰ ਸਿਟੀ ਬਣੇ ਹੋਏ ਨੇ। ਸਾਰੇ ਰਾਹ ਬੰਦ ਨੇ, ਲਾਹੌਰ ਸ਼ਹਿਰ ਦੇ ਵਿੱਚ ਸਕੂਲ ਬੰਦ ਨੇ, ਕਾਲਜ ਯੂਨੀਵਰਸਿਟੀਆਂ ਬੰਦ ਨੇ, ਕਾਰੋਬਾਰੀ ਦਫ਼ਤਰ ਬੰਦ ਨੇ, ਲੋਕਾਂ ਨੂੰ ਆਉਣ ਜਾਣ ਲਈ ਰਾਹ ਨਹੀਂ ਲੱਭਣ ਡਿਆ। ਮੁਲਤਾਨ ਰੋਡ ਔਰ ਯਤੀਮਖਾਨਾ, ਜਿੱਥੋਂ ਦੀ ਕੱਲ ਅਸੀਂ ਖਬਰ ਦਿੱਤੀ ਸੀ, ਕਹਿੰਦੇ ਅਥਰੂ ਵਗਾਉਣ ਵਾਲੀ ਇੰਨੀ ਕੁ ਸਿਲੰਡਰ ਭਰ ਚੁੱਕੇ ਨੇ ਉੱਥੇ ਕਿ ਲੋਕ ਨੇ ਜਿਹੜੇ ਉਹ ਬੇਹੋਸ਼ ਪਏ ਨੇ, ਉਹਨਾਂ ਨੂੰ ਬਾਹਰ ਹਸਪਤਾਲ ਲਿਜਾਇਆ ਗਿਆ, ਵਾਪਸੀ ਵਾਸਤੇ ਉਸ ਇਲਾਕੇ 'ਚ ਨਹੀਂ ਜਾਣ ਦਿੱਤਾ ਗਿਆ। ਪਰ ਇਹਦੇ ਬਾਵਜੂਦ ਇਹ ਸਾਰੇ ਇਕੱਠੇ ਹੋ ਕੇ ਕੱਲ ਤੱਕ ਜਿਹੜੇ ਕਹਿ ਰਹੇ ਸੀ ਸਾਡੀਆਂ 2 ਹਲਾਕਤਾਂ ਹੋਈਆਂ, ਦਰਜਨ ਤੋਂ ਵੱਧ ਨੇ ਜਿਹੜੇ ਫੱਟਰ ਨੇ। ਫਿਰ ਸੋਸ਼ਲ ਮੀਡੀਆ ਤੇ ਕੁਝ ਵੀਡੀਓਜ਼ ਪਾਈਆਂ ਕਿ ਮਸਜਿਦ ਦੇ ਵਿੱਚ ਕੁਝ ਫੱਟਰ ਨੇ ਜਿਹੜੇ ਉਹ ਪਏ ਨੇ। ਪੁਲਿਸ ਦਾ ਇਹ ਦਾਵਾ ਕਿ ਇਹਨਾਂ ਕੋਲੋਂ ਐਸੇ ਫੱਟੇ ਔਰ ਡੰਡੇ ਲੱਭੇ ਜਿਨ੍ਹਾਂ 'ਚ ਕਿੱਲ ਠੁਕੇ ਨੇ, ਜਿਨ੍ਹਾਂ ਦੇ ਨਾਲ ਇਹਨਾਂ ਨੇ ਪੁਲਿਸ ਤੇ ਹਮਲਾ ਕਰਨਾ ਸੀ। ਇਹਨਾਂ ਦੀ ਝੜਪ ਤੋਂ ਬਾਅਦ ਇਹ ਉਸ ਇਲਾਕੇ 'ਚੋਂ ਕੰਟੇਨਰ ਉਲਟਾਉਂਦਿਆਂ ਹੋਇਆਂ, ਪੁਲਿਸ ਨਾਲ ਲੜਦਿਆਂ ਹੋਇਆਂ, ਗੋਲੀ ਪੱਥਰ ਆ ਜਿਹੜਾ ਉਹ ਚਲਾਉਂਦਿਆਂ ਹੋਇਆਂ ਇਹ ਨਿਕਲ ਪਏ ਨੇ। ਨਿਕਲ ਕੇ ਤੇ ਇਹਨਾਂ ਨੇ ਇਤਜਾਜ ਸ਼ੁਰੂ ਕਰ ਦਿੱਤਾ ਹੈ। ਇਤਜਾਜ ਲੈ ਕੇ ਲੋਰੋ ਬਾਹਰ ਨਿਕਲਦੇ ਨੇ, ਨਹੀਂ ਨਿਕਲਦੇ। ਪਿੰਡੀ ਇਸਲਾਮਾਬਾਦ ਤੋਂ ਜ਼ੋਰ ਆ ਜਿਹੜਾ ਉਹ ਕਾਬੂ ਹੁੰਦਾ ਨਹੀਂ ਹੁੰਦਾ। ਰਾਈਟ ਨੂੰ ਇਹ ਹੈ ਕਿ ਜਿਹੜਾ ਪਿਛਲੇ 48 ਘੰਟਿਆਂ ਤੋਂ ਪੁਲਿਸ ਦੇ ਨਾਲ ਇਹਨਾਂ ਦੀ ਮਾਰਾਮਾਰੀ ਚੱਲ ਰਹੀ ਸੀਗੀ, ਉਸ ਰੁਕਾਵਟ ਨੂੰ ਤੋੜ ਕੇ, ਉਸ ਘੇਰੇ ਨੂੰ ਤੋੜ ਕੇ ਇਹ ਮਾਰਚ ਲੈ ਕੇ ਨਿਕਲ ਪਏ ਨੇ। ਇਸਲਾਮਾਬਾਦ ਤੱਕ ਪਹੁੰਚਦੇ ਨੇ, ਚੜਾਈ ਕਰ ਸਕਦੇ ਨੇ, ਰੈੱਡ ਜ਼ੋਨ ਏਰੀਆ 'ਚ ਵੜਦੇ ਨੇ, ਨਹੀਂ ਵੜਦੇ, ਇਹ ਬਾਅਦ ਦੀਆਂ ਗੱਲਾਂ ਨੇ। ਪਰ ਫਿਲਹਾਲ ਦੀਆਂ ਇਤਲਾਹਾਂ ਮੁਜਬ ਤਹਿਰੀਕ ਲਬੈਕ ਪਾਕਿਸਤਾਨ ਵਾਲੇ ਆਪਣਾ ਮਾਰਚ ਜਿਹੜਾ ਸ਼ੁਰੂ ਕਰ ਚੁੱਕੇ ਨੇ ਜੀ। ISI ਦੇ ਇੱਕ ਬ੍ਰਿਗੇਡੀਅਰ ਨੇ ਆਦਿਲ ਰਾਜਾ ਪਾਕਿਸਤਾਨ 'ਚੋਂ ਨਸੇ ਨੇ। ਲੰਡਨ ਦੀ ਇੱਕ ਅਦਾਲਤ ਨੇ ਉਹਨਾਂ ਤੇ 50,000 ਪਾਉਂਡ ਹਰਜਾਨਾ ਪਾ ਦਿੱਤਾ। ਇਹ ਹਰਜਾਨਾ ਜਿਹੜਾ ਇਹ ਹਤਕੇ ਇੱਜ਼ਤ ਦਾ ਇੱਕ ਦਾਵਾ ਸੀਗਾ ਜਿਹੜਾ ਪਾਕਿਸਤਾਨੀ ਕਹਿ ਲਵੋ ਕਿ ਇੰਟੈਲੀਜੈਂਸ ਏਜੰਸੀ ISI ਦੇ ਹਾਜ਼ਰ ਸਰਵਿਸ ਜਿਹੜੇ ਜਿਨ੍ਹਾਂ ਦੇ ਖਿਲਾਫ ਪੋਸਟਾਂ ਇਹਨਾਂ ਕੀਤੀਆਂ ਸੀ, ਰਾਸ਼ਦ ਨਸੀਰ,
ਇਹਨਾਂ ਨੇ ਪ੍ਰਵੀਨ ਇਹ ਕੀਤਾ ਕਿ ਪਾਕਿਸਤਾਨ ਤੋਂ ਨਸੇ ਮਗਰੋਂ ਇਹਨਾਂ ਦੇ ਭਰਾਵਾਂ ਦੀ ਗ੍ਰਿਫਤਾਰੀ ਹੋਈ, ਇਹਨਾਂ ਦੀ ਮਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ, ਭੈਣਾਂ ਨੂੰ ਵੀ ਤੰਗ ਕੀਤਾ ਗਿਆ। ਇਹਨਾਂ ਨੇ ਬਹੁਤ ਕਹਿ ਲਵੋ ਕਿ ਗੁੱਸੇ ਦੇ ਨਾਲ ਇਹੋ ਜਿਹੀਆਂ ਗੱਲਾਂ ਜਿਹੜੀਆਂ ਰੇਡੀਓ ਤੇ ਨਹੀਂ ਬੋਲੀਆਂ ਜਾ ਸਕਦੀਆਂ ਉਹ ਪਾਏ। ਇਹ ਆਪ ਵੀ ISI 'ਚ ਬ੍ਰਿਗੇਡੀਅਰ ਸਨ, ਫਿਰ ਮੇਜਰ ਸਨ। ਉਸ ਤੋਂ ਬਾਅਦ ਇਹਨਾਂ ਨੇ ਬਗਾਵਤ ਕੀਤੀ ਜਦੋਂ ਇਮਰਾਨ ਖਾਨ ਦੀ ਸਰਕਾਰ ਹਟਾਈ ਗਈ, ਔਰ ਉਸ ਬਗਾਵਤ ਤੋਂ ਬਾਅਦ ਇਹ ਫੌਜ ਦੀ ਨੌਕਰੀ ਛੱਡ ਕੇ ਮੁਲਕੋਂ ਬਾਹਰ ਨਸਣ 'ਚ ਕਾਮਯਾਬ ਰਹੇ। ਲੰਡਨ ਤੋਂ ਬਹਿ ਗਏ, ਫਿਰ ਆਪਣੇ ਐਕਸ ਅਕਾਊਂਟ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਕਰਦੇ ਸਨ, ਜਿਹਦੇ 'ਚ ਖਾਸ ਇਹਨਾਂ ਨੇ ISI ਦੇ ਰਾਸ਼ਦ ਨਸੀਰ ਹੋਣਾ ਨੇ ਜਿਹੜੇ ਉਹਨਾਂ ਨੂੰ ਨਿਸ਼ਾਨਾ ਬਣਾਇਆ। ਉਹ ਉਰਦੂ ਦੇ ਵਿੱਚ ਕੀਤੇ ਗਏ ਮੈਸੇਜ ਨੇ ਜਿਹੜੇ 24 ਜੂਨ ਤੋਂ ਲੈ ਕੇ 29 ਜੂਨ ਸਾਲ 2022 ਚ ਇਹਨਾਂ ਨੇ ਕੀਤੇ। ਰਾਸ਼ਦ ਨਸੀਰ ਨੇ ਉਹ ਸਾਰੇ ਇਹਨਾਂ ਦੇ ਜਿਹੜੇ ਨੇ ਉਹ ਪ੍ਰੂਫ ਇਕੱਠੇ ਕੀਤੇ, ਔਰ ਲੰਡਨ ਦੀ ਅਦਾਲਤ ਆ ਜਿਹੜੀ ਇੰਗਲੈਂਡ ਐਂਡ ਵੇਲਜ਼ ਹਾਈ ਕੋਰਟ ਕਿੰਗਸ ਬੈਂਚ ਡਿਵੀਜ਼ਨ, ਉਹਦੇ ਚ ਕੇਸ ਹੱਥ ਕੇ ਇਜ਼ਤ ਇਹਨਾਂ ਦੇ ਖਿਲਾਫ ਕਰ ਦਿੱਤਾ। ਸੋ ਉਹਦੇ ਚ ਕੇਸ ਇਹਨਾਂ ਦੇ ਖਿਲਾਫ ਚਲਾ ਗਿਆ, ਸਾਬਤ ਹੋ ਗਿਆ, ਔਰ ਹੁਣ ਇਸ ਅਦਾਲਤ ਨੇ ਹੁਕਮ ਦਿੱਤਾ ਆ ਕਿ ਇਹ 50,000 ਪਾਉਂਡ ਨੇ ਜਿਹੜੇ ਇਹ ਰਾਸ਼ਦ ਨਸੀਰ ਨੂੰ ਜਿਹੜਾ ਇਹ ਅਦਾ ਕਰਨ। ਇਹ ਇਮਰਾਨ ਖਾਨ ਦੇ ਕਟਰ ਹਾਮੀ ਨੇ ਜਿਹੜੇ ਉਹਨਾਂ ਚੋਂ ਇੱਕ ਸ਼ੁਮਾਰ ਕੀਤੇ ਜਾਂਦੇ ਕਿ ਜਿਹਨੇ ਆਪਣੀ ਨੌਕਰੀ ਦੀ ਵੀ ਪਰਵਾਹ ਨਹੀਂ ਕੀਤੀ ਔਰ ਇਮਰਾਨ ਖਾਨ ਦੀ ਹਮਾਇਤ ਜਾਰੀ ਰੱਖੀ। ਜੀ ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਹੈ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਹਰ ਵਾਰ ਕਰੀਦੀ ਹੁੰਦੀ ਹੈ। ਪੰਜਾਬੀ ਰੇਡੀਓ USA ਤੋਂ ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਹਫਤੇ 'ਚ 5 ਦਿਨ ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ ਔਰ ਫਰਾਈਡੇ ਤੁਹਾਡੇ ਵਾਸਤੇ ਪੇਸ਼ ਕੀਤੀਆਂ ਜਾਂਦੀਆਂ ਨੇ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਨੰਬਰ ਪ੍ਰਵੀਨ ਦੱਸ ਦਿੰਦੀਆਂ ਨੇ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ Facebook, YouTube, TikTok ਔਰ Instagram ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਇਹਨਾਂ ਖਬਰਾਂ ਨੂੰ ਸੁਣਨ ਵਾਸਤੇ ਔਰ ਅਪਡੇਟਸ ਵਾਸਤੇ ਸਾਡੇ ਇਹਨਾਂ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ। ਔਰ ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਲੋ ਜੀ, ਅਪਡੇਟ ਪਾਕਿਸਤਾਨ ਚੋਂ ਮੈਨੂੰ ਤੇ ਮਸੂਦ ਅਲੀ ਜੀ ਹੋਰਾਂ ਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।